ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਹਰਭਜਨ ਸਿੰਘ ਮਾਈ ਜੀ ਦੀ ਹੈ। ਇਹ ਲਿਖਦੇ ਹਨ ਕਿ ਸਿੱਖ ਧਰਮ ਪਹਿਲਾਂ ਹੈ ਜਾਂ ਦੇਸ਼ ਪਹਿਲਾਂ ਹੈ? ਮੁਸਲਮਾਨਾਂ ਲਈ ਇਸਲਾਮ ਪਹਿਲਾਂ ਆਉਂਦਾ ਹੈ। ਸਿੱਖਾਂ ਦੀ ਇਸ ਮੁੱਦੇ ਤੇ ਕੀ ਪਹੁੰਚ ਹੈ? ਜੀ ਡਾਕਟਰ ਸਾਹਿਬ। ਵੀਰ ਹਰਭਜਨ ਸਿੰਘ ਮਾਈ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹ ਇਹ ਵੀ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਔਰ ਬੜਾ ਬਰੀਫ ਉਹਨਾਂ ਦਾ ਕਈ ਵਾਰੀ ਉਸ ਤੋਂ ਬਾਅਦ ਵੀ ਇੱਕ ਈਮੇਲ ਆਈ ਹੈ, ਉਹ ਵੀ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ, ਉਹਨੂੰ ਫਿਰ ਡਿਸਕਸ ਕਰਾਂਗੇ। ਇਹ ਉਹਨਾਂ ਦੀ 2-3 ਹਫ਼ਤੇ ਪਹਿਲਾਂ ਦੀ ਲਿਖਤ ਸੀ ਔਰ ਉਹਨਾਂ ਨੇ ਪੁੱਛਿਆ ਵੀ ਸਿੱਖਾਂ ਲਈ ਧਰਮ ਪਹਿਲਾਂ ਕਿ ਦੇਸ਼ ਪਹਿਲਾਂ। ਜੀ ਜੀ। ਔਰ ਇਹ ਵਿਸ਼ਾ ਬੜਾ ਚਰਚਾ ਮੰਗਦਾ ਹੈ, ਕਾਫੀ ਉਹਦੀ ਗੰਭੀਰ ਵਿਚਾਰ ਹੋਣੀ ਚਾਹੀਦੀ ਹੈ ਇਸ ਮੁੱਦੇ ਤੇ ਜੀ। ਔਰ ਉਹਨਾਂ ਨੇ ਖੁਦ ਹੀ ਇਹ ਕਿਹਾ ਹੈ ਵੀ ਜਿਵੇਂ ਇਸਲਾਮ 'ਚ ਤਾਂ ਕੋਈ ਜਿਹੜਾ ਉਹ ਸ਼ੱਕ ਸ਼ੁਬਾ ਨਹੀਂ ਹੈ ਕਿ ਉਹਨਾਂ ਲਈ ਮਜ਼ਹਬ ਪਹਿਲਾਂ ਜੀ, ਬਾਕੀ ਗੱਲ ਬਾਤ 'ਚ। ਸੋ ਇਨ ਬਰੀਫ ਮੈਂ ਇਹੀ ਕਹਾਂਗਾ ਕਿ ਸਿੱਖਾਂ ਦੀ ਪੋਜੀਸ਼ਨ ਵੀ ਇਸਲਾਮ ਵਾਲੀ ਹੈ, ਸਾਡੇ ਲਈ ਵੀ ਧਰਮ ਪਹਿਲਾਂ। ਔਰ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਧਰਮ ਦਾ ਮਤਲਬ ਹੀ ਰਾਈਟੀਅਸਨੈਸ ਹੈ ਜੀ, ਸ਼ਾਬਦਿਕ ਅਰਥ ਦਾ ਧਾਰਨ ਕਰਨਾ, ਜੀਵਨ ਜਾਚ ਹੈ, ਜੀਵਨ ਨੂੰ ਸਿੱਖੀ ਅਸੂਲਾਂ ਮੁਤਾਬਕ ਗੁਰਮਤ ਦੇ ਸਿਧਾਂਤਾਂ ਦੀ ਰੌਸ਼ਨੀ ਦੇ ਵਿੱਚ ਜਿਉਣਾ, ਇਹ ਧਰਮ ਹੈ ਜੀ। ਹੁਣ ਦੇਸ਼ ਕਿਹਨੂੰ ਕਹਿੰਦੇ ਨੇ? ਦੇਸ਼ ਦਾ ਜ਼ਾਹਰਾ ਅਰਥ ਜਿਹੜਾ ਹੈ ਉਹ ਧਰਤੀ ਹੈ, ਮਿੱਟੀ ਹੈ, ਇੱਕ ਜਿਓਗ੍ਰਾਫੀਕਲ ਐਂਟੀਟੀ ਹੈ। ਜੀ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜਿਓਗ੍ਰਾਫੀਕਲ ਐਂਟੀਟੀ ਜਾਂ ਇੱਕ ਖਿੱਤਾ ਉਸ ਦੇ ਲਈ ਅੱਜ ਵੀ ਸਟਰਗਲ ਕਰ ਰਹੇ ਤਾਂ ਕਿ ਸਾਡਾ ਧਰਮ ਸੁਰੱਖਿਅਤ ਰਹਿ ਸਕੇ। ਇਹ ਨਹੀਂ ਹੈ ਕਿ ਅਸੀਂ ਉਸ ਮਿੱਟੀ ਨੂੰ ਬੜਾ ਪਿਆਰ ਕਰਦੇ। ਸਾਡੇ ਲਈ ਮਿੱਟੀ ਵੀ ਉਹੀ ਸੁਭਾਗੀ ਹੁੰਦੀ ਹੈ ਜਦੋਂ ਅਸੀਂ ਗੁਰਬਾਣੀ ਦਾ ਇਹ ਸ਼ਬਦ ਦੁਹਰਾਉਂਦੇ ਕਿ ਸਾਤ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ, ਸੋ ਜੰਤ ਪਏ ਹਰਿਆਵਲੇ, ਜਿਨ੍ਹਾਂ ਮੇਰਾ ਸਤਿਗੁਰ ਦੇਖਿਆ ਆਏ। ਹੁਣ ਉਹ ਉਸੇ ਲਈ ਸੁਭਾਗੀ ਅਸੀਂ ਧਰਤੀ ਉਸ ਨੂੰ ਕਹਿੰਦੇ ਆ, ਉਹ ਨਨਕਾਣਾ ਸਾਹਿਬ ਦੀ ਧਰਤੀ ਹੋਏ, ਪੰਜਾ ਸਾਹਿਬ ਦੀ ਹੋਏ, ਪਟਨਾ ਸਾਹਿਬ, ਹਜ਼ੂਰ ਸਾਹਿਬ ਤੱਕ ਹੋਏ, ਕਿਉਂਕਿ ਉਹ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਹੁਣ ਉਹ ਵੀ ਕਿਉਂਕਿ ਗੁਰੂ ਸਾਡੇ ਇਸ ਧਰਮ ਦੀ ਰਹਿਨੁਮਾਈ ਕਰਦੇ ਨੇ, ਜੀਵਨ ਜਾਚ ਦੱਸਦੇ ਨੇ, ਇਸ ਲਈ ਉਸ ਥਾਂ ਦੀ ਪਵਿੱਤਰਤਾ ਜਾਂ ਉਸ ਦੀ ਤਾਂਘ ਜਾਂ ਉਸ ਦਾ ਮੁਬਾਰਕ ਹੋਣਾ ਧਰਮ ਨਾਲ ਜੁੜਿਆ ਹੋਇਆ। ਜੀ ਜੀ। ਅਦਰਵਾਈਜ਼ ਸਾਡੀ ਇਹ ਪੋਜੀਸ਼ਨ ਹੈ, ਮਿੱਟੀ ਪ੍ਰਥਾ ਹੈ ਕਿ ਗਰਦਬ ਪ੍ਰੀਤ ਭਸਮ ਸੰਗ ਹੋਏ, ਕਿ ਜਿਹੜਾ ਗਧਾ ਹੈ ਉਹ ਮਿੱਟੀ ਨੂੰ ਪਿਆਰ ਕਰਦਾ ਜਾਂ ਮਿੱਟੀ ਨੂੰ ਪਿਆਰ ਕਰਨ ਵਾਲਾ ਗਧਾ ਹੈ, ਕਿਉਂਕਿ ਉਹਨੂੰ ਚੰਦਨ ਲੇਪ ਉਤਾਰੇ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ, ਕਿ ਗਧੇ ਦੇ ਉੱਤੇ ਚੰਦਨ ਦਾ ਲੇਪ ਕਰ ਦਿਓ ਲੇਕਿਨ ਇਹਦੇ ਬਾਵਜੂਦ ਉਹ ਲਿਟੇਗਾ ਥੱਲੇ ਮਿੱਟੀ ਦੇ ਵਿੱਚ ਹੀ, ਕਿਉਂਕਿ ਉਹਦੀ ਪ੍ਰੀਤ ਹੀ ਮਿੱਟੀ ਦੇ ਨਾਲ ਹੈ। ਸੋ ਅਸੀਂ ਗਧੇ ਵਾਂਗ ਕੋਈ ਮਿੱਟੀ ਨੂੰ ਤਾਂ ਪਿਆਰ ਨਹੀਂ ਕਰਦੇ ਹਾਂ ਅਸੀਂ। ਜਦੋਂ ਈਵਨ ਔਰ ਇਹ ਸਵਾਲ ਮਾਸਟਰ ਤਾਰਾ ਸਿੰਘ ਜਿਹਨੇ 47 ਦੇ ਵਿੱਚ ਮੌਕਾ ਵੀ ਗਵਾਇਆ, ਆਪਣੀ ਕੰਮ ਅਕਲੀ ਕਰਕੇ ਉਸ ਨੂੰ ਦੇਖ ਨਹੀਂ ਸਕੇ ਵੀ ਸਿੱਖਾਂ ਦਾ ਭਵਿੱਖ ਕਿੱਥੇ ਸੁਰੱਖਿਅਤ ਹੈ। ਇੱਕ ਵਾਰ 60ਵੇਂ ਦੇ ਵਿੱਚ ਇਹ ਡਿਬੇਟ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ, ਉਹਨਾਂ ਦੀ ਵੀ ਇਹਦੇ ਬਾਰੇ ਸਪਸ਼ਟ ਨੀਤੀ ਸੀ ਕਿ ਸਿੱਖਾਂ ਲਈ ਧਰਮ ਪਹਿਲਾਂ ਹੈ, ਦੇਸ਼ ਪਹਿਲਾਂ ਨਹੀਂ। ਔਰ ਇਸ ਗੱਲ ਨੂੰ ਲੈ ਕੇ ਬੜਾ ਵਾਵੇਲਾ ਹੋਇਆ। ਪੂਰਾ ਦਿੱਲੀ ਤੋਂ ਲੈ ਕੇ ਜਲੰਧਰ ਦਾ ਖਾਸ ਤੌਰ 'ਤੇ ਜਿਹੜਾ ਮਹਾਸ਼ਾ ਪ੍ਰੈਸ ਸੀ ਉਹਨਾਂ ਦੇ ਮਗਰ ਪੈ ਗਿਆ ਕਿ ਜੀ ਇਹ ਤਾਂ ਗਦਾਰ ਹੈ, ਇਹ ਤਾਂ ਦੇਸ਼ ਭਗਤ ਨਹੀਂ ਹੈਗਾ, ਜਿਹੜਾ ਦੇਸ਼ ਨੂੰ ਮੰਨਦਾ ਨਹੀਂ, ਜਿਹੜਾ ਦੇਸ਼ ਨੂੰ ਪਿੱਛੇ ਰੱਖਦਾ, ਇਹ ਤਾਂ ਗਦਾਰ ਹੈ। ਔਰ ਉਹਦੇ 'ਚ ਜਿਹੜਾ ਆਰਗੂਮੈਂਟ ਉਹਨਾਂ ਦਿਨਾਂ 'ਚ ਮਾਸਟਰ ਤਾਰਾ ਸਿੰਘ ਨੇ ਲਿਆ, ਔਰ ਮੈਂ ਸਮਝਦਾ ਵੀ ਬੜਾ ਰੈਲੇਵੈਂਟ ਆਰਗੂਮੈਂਟ ਹੈ। ਉਹਨਾਂ ਨੇ ਕਿਹਾ ਕਿ ਦੇਖੋ, ਜੇ ਗੱਲ ਮਿੱਟੀ ਨਾਲ ਜੁੜਨ ਦੀ ਹੁੰਦੀ ਫਿਰ 1947 ਤੋਂ ਪਹਿਲਾਂ ਜਿੱਥੇ ਅਸੀਂ ਵਸਦੇ ਸੀ, ਸਾਡੇ ਪੁਰਖੇ ਕਿੰਨੀਆਂ ਪੀੜ੍ਹੀਆਂ ਤੋਂ ਪਤਾ ਨਹੀਂ ਟਾਈਮਸ ਮੈਮੋਰੀਅਲ, ਸਾਡੀ ਮਿੱਟੀ ਤਾਂ ਉਹ ਸੀ, ਦੇਸ਼ ਤਾਂ ਉਹ ਸੀ, ਪਰ ਅਸੀਂ 47 ਦੇ ਵਿੱਚ ਉਹ ਧਰਤੀ ਕਿਉਂ ਛੱਡੀ? ਇਸ ਲਈ ਕਿ ਸਾਨੂੰ ਇਹ ਲੱਗਾ ਵੀ ਇੱਥੇ ਸਾਡਾ ਧਰਮ ਮਹਿਫੂਜ਼ ਨਹੀਂ ਹੋ ਸਕਦਾ ਸ਼ਾਇਦ। ਔਰ ਅਸੀਂ ਉਹਦੇ ਲਈ ਆਪਣਾ ਸਭ ਕੁਝ, ਸਦੀਆਂ ਦੀ ਜਿਹੜੀ ਉਹ ਪੁਰਖਿਆਂ ਦੀ ਧਰਤੀ ਸੀ ਉਹ ਛੱਡੀ, ਆਪਣੇ ਜੀ ਮਰਵਾਣ ਤੱਕ ਗਏ, ਆਪਣਾ ਸਭ ਕੁਝ ਛੱਡ ਕੇ 3 ਕੱਪੜਿਆਂ ਦੇ ਵਿੱਚ ਆਏ, ਕਿਉਂਕਿ ਸਾਨੂੰ ਧਰਮ ਪਿਆਰਾ ਸੀ। ਜੇ ਧਰਮ ਪਿਆਰਾ ਨਾ ਹੁੰਦਾ ਤੇ ਫਿਰ ਮਿੱਟੀ ਪਿਆਰੀ ਹੁੰਦੀ, ਫਿਰ ਤਾਂ ਜਿਸ ਵੀ ਹਾਲਤ 'ਚ ਤੁਸੀਂ ਰਹਿੰਦੇ ਉੱਥੇ ਕਿ ਵੀ ਇਹ ਸਾਡੇ ਲਈ ਇਹ ਮਿੱਟੀ ਆ, ਅਸੀਂ ਤਾਂ ਦੇਸ਼ ਭਗਤ ਹਾਂ, ਦੇਸ਼ ਭਗਤੀ ਤਾਂ ਮਿੱਟੀ ਨਾਲ ਜੁੜੀ ਹੋਈ ਹੈ। ਔਰ ਸਰ ਕਪੂਰ ਸਿੰਘ ਜਦੋਂ ਇਸ ਇਸ਼ੂ ਦੇ ਉੱਤੇ ਲਿਖਦੇ ਨੇ ਜਾਂ
ਇਸ ਬਾਰੇ ਉਹ ਬੋਲਦੇ ਰਹੇ ਤਾਂ ਇਹ ਕਹਿੰਦੇ ਰਹੇ ਵੀ ਸਾਡੀ ਪ੍ਰੋਬਲਮ ਇਹ ਹੈ ਜਿਨ੍ਹਾਂ ਦੇ ਨਾਲ ਸਾਡਾ ਹੁਣ ਵਾਹ ਪਿਆ ਹੈ, ਇਹਨਾਂ ਨੇ ਤਾਂ ਭਾਰਤ ਦੇਸ਼ ਨੂੰ ਭਾਰਤ ਮਾਤਾ ਬਣਾ ਦਿੱਤਾ, ਜਿਓਗ੍ਰਾਫਿਕਲ ਐਂਟੀਟੀ ਨੂੰ ਭਾਰਤ ਦੀ ਇਹਨਾਂ ਨੇ ਸਪਿਰਿਚੁਅਲ ਐਂਟੀਟੀ ਬਣਾ ਦਿੱਤਾ, ਇਹਨਾਂ ਨੇ ਉਸ ਨੂੰ ਭਾਰਤ ਮਾਤਾ ਬਣਾ ਦਿੱਤਾ। ਹੁਣ ਜੇ ਤੁਸੀਂ ਕਦੇ ਭਾਰਤ ਦਾ ਨਕਸ਼ਾ ਦੇਖੋ ਤਾਂ ਉਹਦੇ ਪਿੱਛੋਂ ਜਿਹੜੀ ਕਾਲਕਾ ਹੈ ਉਹ ਅਪੀਅਰ ਹੋ ਰਹੀ ਹੁੰਦੀ ਹੈ। ਸੋ ਕਿਉਂਕਿ ਇਹਨਾਂ ਨੇ ਉਸ ਕਾਲਕਾ ਦੇ ਥੱਲੇ ਭਾਰਤ ਮਾਤਾ ਨੂੰ ਬਣਾ ਦਿੱਤਾ ਹੈ, ਇਸ ਲਈ ਜੇ ਤੁਸੀਂ ਆਪਣੀ ਆਜ਼ਾਦੀ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹੋ ਤੁਸੀਂ ਉਹਨਾਂ ਨੂੰ ਰੂਹਾਨੀ ਸੱਟ ਮਾਰ ਰਹੇ ਹੋ। ਹੁਣ ਬਾਕੀ ਮੁਲਕਾਂ ਦੇ ਵਿੱਚ ਕਿਉਂ ਪ੍ਰੋਬਲਮ ਨਹੀਂ ਹੋਈ? ਹੁਣ ਯੂਗੋਸਲਾਵੀਆ ਸੀ, ਇੱਕ ਦੇਸ਼ ਬਣਿਆ, 7 ਉਹਦੇ ਦੇਸ਼ ਬਣ ਗਏ, ਸਰਬੀਆ ਬਣ ਗਿਆ, ਕਰੋਸ਼ੀਆ ਬਣ ਗਿਆ, ਬੋਸਨੀਆ ਬਣ ਗਿਆ, ਮੈਸੇਡੋਨੀਆ ਬਣ ਗਿਆ, ਮੌਂਟੀਗਰੋ ਬਣ ਗਿਆ, ਕੋਸੋਵੋ ਬਣ ਗਿਆ, ਸੋਵੀਅਤ ਯੂਨੀਅਨ ਦੇ 15 ਬਣ ਗਏ ਦੂਜੇ ਹੈ। ਹੁਣ ਉਹਨਾਂ ਦੇ ਵਿੱਚ ਉਹ ਕਿਉਂ ਨਹੀਂ, ਉਹਨਾਂ 'ਚ ਇੱਕ ਕਿਸਮ ਦਾ ਨੈਸ਼ਨਲਿਜ਼ਮ ਸੀ ਵੱਖਰੀ ਕਿਸਮ ਦਾ, ਜਿਹੜਾ ਕਿ ਰਸ਼ੀਅਨ ਪ੍ਰਾਈਡ ਚੋਂ ਨਿਕਲਿਆ ਤੇ ਰਸ਼ੀਆ ਨੇ ਬਾਕੀਆਂ ਨੂੰ ਦੱਬਿਆ। ਪਰ ਇੱਥੇ ਤਾਂ ਸਮੱਸਿਆ ਇਹ ਹੈ ਕਿ ਇਹਨਾਂ ਨੇ ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਉਹ ਭਾਰਤ ਮਾਤਾ ਕਾਲਕਾ ਮਾਤਾ ਦਾ ਅਵਤਾਰ ਬਣਾ ਦਿੱਤੇ, ਔਰ ਜਿਹੜੇ ਇਸ ਥਾਟ ਦੀ ਭੇਟ ਚੜੇ ਉਹਨਾਂ ਨੂੰ ਉਹਨਾਂ ਨੇ ਧਰਮ ਤੋਂ ਬੇਮੁਖ ਕੀਤਾ। ਹੁਣ ਭਗਤ ਸਿੰਘ ਜਿਹਦੀ ਅਕਸਰ ਡਿਬੇਟ ਹੁੰਦੀ ਹੈ, ਪਿਛਲੇ ਦਿਨਾਂ 'ਚ 23 ਮਾਰਚ ਨੂੰ ਉਹਨਾਂ ਦਾ ਸ਼ਹੀਦੀ ਦਿਨ ਜਿਹੜਾ ਗੁਜ਼ਰੇ, ਹੁਣ ਡਿਬੇਟ ਕੀ ਹੈ? ਜਦੋਂ ਅਸੀਂ ਭਗਤ ਸਿੰਘ ਨੂੰ ਓਨ ਕਰਦੇ ਹਾਂ, ਅਸੀਂ ਭਗਤ ਸਿੰਘ ਨੂੰ ਉਸ ਸਿੱਖ ਵਿਰਸੇ ਦੇ ਵਾਰਿਸ ਬਣਦੇ ਹਾਂ ਜਿਸ ਵਿਰਸੇ ਚੋਂ ਪਿਤਾ ਪੁਰਖੀ ਸਿੱਖੀ ਦੀ ਗੱਲ ਉਸ ਧਰਤੀ ਦੇ ਖਿੱਤੇ ਤੇ, ਜਿਵੇਂ ਉਹਨਾਂ ਨੇ ਜੈਤੋ ਦੇ ਮੋਰਚੇ ਵੇਲੇ ਸੇਵਾ ਕੀਤੀ, ਜਿਹੜਾ ਕਰਤਾਰ ਸਿੰਘ ਸਰਾਭਾ ਜਾਂ ਉਹਨਾਂ ਦੀ ਅੱਗੋਂ ਪ੍ਰੇਰਨਾ ਜਿਹੜੀ ਹੈ ਉਹ ਸਿੱਖ ਇਤਿਹਾਸ ਔਰ ਸਿੱਖ ਵਿਚਾਰਧਾਰਾ ਹੈ। ਇਸ ਲਈ ਸਾਨੂੰ ਕਦੇ ਵੀ ਉਹਦਾ ਉਹ ਰੂਪ ਪਸੰਦ ਨਹੀਂ ਹੈ ਜਿਹਦੇ ਚੋਂ ਕੇਸ ਕਤਲ ਕਰਵਾਉਂਦਾ ਜਾਂ ਉਹਦੇ ਸਿਰ ਤੇ ਹੈਟ ਪਵਾਇਆ ਹੁੰਦਾ ਜੀ। ਲੇਕਿਨ ਹੁਣ ਜੇ ਤੁਸੀਂ ਉਹਨਾਂ ਦੀ ਵਿਚਾਰਧਾਰਾ ਦੇਖੋ, ਇੱਕ ਫਿਲਮ ਸੀ ਭਗਤ ਸਿੰਘ ਤੇ ਅੱਜ ਤੋਂ 30 ਸਾਲ ਪਹਿਲਾਂ, ਉਹਦੇ 'ਚ ਜਦੋਂ ਭਗਤ ਸਿੰਘ ਸਿੱਖੀ ਸਰੂਪ ਤੋਂ ਬਿਨਾਂ ਲਾਹੌਰ 'ਚੋਂ ਜਦੋਂ ਉਹਨੇ ਨਿਕਲਣਾ ਐਸਕੇਪ ਕਰਨਾ ਤੇ ਉਹ ਟੋਪ ਪਾ ਕੇ ਆਉਂਦਾ ਤੇ ਉਹਦਾ ਉਹਨੂੰ ਸਾਥੀ ਪੁੱਛਦਾ ਹੈ ਕਿ ਵੀ ਭਗਤ ਸਿੰਘ ਤੁਹਾਡੇ ਕੇਸ਼ ਕਹਾਂ ਗਏ? ਅੱਗੋਂ ਕਹਿੰਦਾ ਕਿ ਭਾਰਤ ਮਾਤਾ ਕੋ ਸਮਰਪਣ ਕਰਦੀ ਹੈ। ਹੁਣ ਕਿਉਂਕਿ ਭਾਰਤ ਮਾਤਾ ਸਪਿਰਿਚੁਅਲ ਐਂਟੀਟੀ ਬਣਾ ਦਿੱਤੀ, ਕਾਲਕਾ ਅਵਤਾਰ ਬਣਾ ਦਿੱਤਾ, ਇਸ ਲਈ ਧਰਮ ਨੂੰ ਕੁਰਬਾਨ ਕੀਤਾ ਜਾ ਸਕਦਾ, ਸਿੱਖੀ ਨੂੰ ਕੁਰਬਾਨ ਕੀਤਾ ਜਾ ਸਕਦਾ ਹੈ। ਕਾਨਸੈਪਟ ਇਹ ਹੈ। ਔਰ ਅੱਜ ਵੀ ਜਿਸ ਕਿਸਮ ਦਾ ਇਹ ਚਿੱਟੀ ਟੋਪੀ ਦਾ ਕੰਮ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਜਿਸ ਪਾਸੇ ਨੂੰ ਲਿਜਾ ਰਹੀ ਹੈ, ਬੇਸ਼ੱਕ ਉਹ ਸੁਧਾਰ ਦੇ ਨਾਂ ਥੱਲੇ ਹੈ, ਕਰਪਸ਼ਨ ਦੂਰ ਕਰਨ ਦੇ ਨਾਂ ਥੱਲੇ, ਪਰ ਟੋਪੀ ਪੱਗ ਦੇ ਉੱਤੇ ਪਾਈ ਟੋਪੀ ਤਾਂ ਮੈਨੂੰ ਉਹੀ ਗੱਲ ਨਜ਼ਰ ਆਉਂਦੀ ਹੈ ਕਿ ਭਾਰਤ ਮਾਤਾ ਕੋ ਸਮਰਪਣ ਕਰਦੀ ਹੈ ਕਿ ਵੀ ਇਹ ਤਾਂ ਆਪਣੀ ਸਿੱਖੀ ਜਿਹੜੀ ਹੈ ਇਹ ਹੁਣ ਉਸ ਪਾਸੇ ਤੋਰਨ ਨੂੰ ਲੱਗੇ ਹੋਏ ਨੇ। ਦੂਜਿਆਂ ਦੇ ਨਾਲ ਅਸੀਂ ਲੜੇ ਹਾਂ, ਉਦੋਂ ਵੀ ਲੜੇ ਹਾਂ, ਅੱਜ ਵੀ ਲੜਾਂਗੇ ਔਰ ਲੜ ਰਹੇ ਹਾਂ, ਜਿਹੜੇ ਸਾਡੀ ਪੋਲੀਟੀਕਲ ਫਰੀडम ਦੀ ਗੱਲ ਹੈ। ਪਰ ਇਹ ਜਦੋਂ ਵਿਚਾਰਧਾਰਕ ਕਲੈਪਸ ਹੁੰਦਾ, ਜਦੋਂ ਤੁਸੀਂ ਸਿੱਖੀ ਦੇ ਵੱਖਰੇਪਨ ਨੂੰ, ਸਿੱਖੀ ਦੀ ਪਛਾਣ ਨੂੰ ਇਸ ਜਿਓਗ੍ਰਾਫਿਕਲ ਐਂਟੀਟੀ ਭਾਰਤ ਮਾਤਾ ਦੇ ਨਾਲ ਜਿਹੜਾ ਰਲਗੜ ਕਰੋਗੇ ਤੇ ਉਹਦੇ 'ਚ ਅਸੀਂ ਲੂਜ਼ਰ ਹੋਵਾਂਗੇ, ਕਿਉਂਕਿ ਅਲਟੀਮੇਟਲੀ ਜੋ ਹਾਲ ਫਿਰ ਭਗਤ ਸਿੰਘ ਔਰ ਦੂਜਿਆਂ ਦਾ ਕੀ ਕਨਫਿਊਜ਼ਨ 'ਚ ਨਿਕਲੇ ਜੀ। ਸੋ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਗੱਲ ਹਰਭਜਨ ਮਾਈ ਹੋਰਾਂ ਨੇ ਕਹੀ ਹੈ ਜਾਂ ਪੁੱਛੀ ਹੈ, ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਬੇਸ਼ੱਕ ਗੁਰੂ ਸਾਹਿਬਾਨ ਜੇ ਧਰਤੀ ਨਾਲ ਹੀ ਜੁੜੀ ਗੱਲ ਹੋਏ ਤਾਂ ਫਿਰ ਗੁਰੂ ਨਾਨਕ ਸਾਹਿਬ ਦਾ ਕਿਹੜਾ ਦੇਸ਼ ਹੈ? ਗੁਰੂ ਨਾਨਕ ਸਾਹਿਬ ਤਾਂ ਨਨਕਾਣਾ ਸਾਹਿਬ 'ਚ ਉਹਨਾਂ ਦਾ ਪ੍ਰਕਾਸ਼ ਹੋਇਆ, ਨਨਕਾਣਾ ਸਾਹਿਬ ਪਾਕਿਸਤਾਨ 'ਚ, ਸੋ ਸਾਡੇ ਲਈ ਪਹਿਲੀ ਧਰਤੀ ਉਹ ਹੈ ਜੀ। ਇਸੇ ਤਰ੍ਹਾਂ ਅੱਜ ਜੇ 4 ਮਿਲੀਅਨ ਦੇ ਨੇੜੇ ਤੇੜੇ 35-40 ਲੱਖ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਸਾਡੇ ਲਈ ਜਿੱਥੇ ਜਿੱਥੇ ਸਿੱਖ ਹੈ ਨਿਸ਼ਾਨ ਸਾਹਿਬ ਝੂਲਦੇ ਨੇ, ਅਸੀਂ ਲੋਚਦੇ ਹਾਂ ਪੰਜਾਬ ਦੀ ਯਾਤਰਾ, ਪਾਕਿਸਤਾਨ ਦੀ ਯਾਤਰਾ, ਉਸ ਧਰਤੀ ਦੀ ਜਿੱਥੇ ਸਾਡੇ ਗੁਰੂ ਸਾਹਿਬਾਨ ਜਾ ਕੇ ਬੈਠੇ, ਜਿੱਥੇ ਸਾਡੇ ਸ਼ਹੀਦ ਹੋਏ, ਉਹ ਸਾਡਾ ਇਤਿਹਾਸਕ ਵਿਰਸਾ ਹੈ। ਲੇਕਿਨ ਜਿਹੜੀ ਸਿੱਖੀ ਦੇ ਲਈ ਕੋਈ ਇਸ ਕਿਸਮ ਦਾ ਕਾਨਸੈਪਟ ਨਹੀਂ ਹੈ ਜਿਹੜਾ ਹਿੰਦੂ ਥਾਟ ਨੇ ਦਿੱਤਾ ਸੀ ਕਿ ਅਖੰਡ ਭਾਰਤ, ਭਾਰਤ ਮਾਂ, ਔਰ ਉਹਦੇ ਥੱਲੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸਮੁੰਦਰ ਪਾਰ ਜਾਏਗਾ, ਸਮੁੰਦਰ ਟੱਪੇਗਾ, ਉਹਨੂੰ ਬਰਾਦਰੀ ਚੋਂ ਕੱਢਤਾ ਜਾਏਗਾ। ਗਾਂਧੀ ਨੂੰ ਵੀ ਜਿਹੜਾ ਉਹਨਾਂ ਨੇ ਬਾਹਰ ਕੱਢਿਆ, ਕਿਉਂਕਿ ਉਹ ਫੀਅਰ ਕਰਦੇ ਸੀ ਕਿ ਅਸੀਂ ਇੱਕ ਵਰਣ ਆਸ਼ਰਮ ਵਿਵਸਥਾ ਜਿਹੜੀ ਹੈ ਉਹ ਇੱਥੋਂ ਦੇ ਲੋਕਾਂ ਦੇ ਦਿਮਾਗਾਂ 'ਚ ਥੋਪੀ ਹੋਈ ਹੈ, ਠੋਸੀ ਹੋਈ ਹੈ। ਜਦੋਂ ਇਹ ਬਾਹਰ ਜਾਣਗੇ, ਕ੍ਰੀਏਟਿਵ ਆਈਡੀਆਜ਼ ਲੈ ਕੇ ਆਣਗੇ, ਔਰ ਆਈਡੀਆਜ਼ ਜਿਹੜੇ ਬਾਹਰੋਂ ਜਾਣ ਕੇ ਆਈਡੀਆਜ਼ ਆਣਗੇ, ਉਹ ਬਗਾਵਤ ਦਾ ਰਸਤਾ ਹੋਏਗਾ, ਉਹ ਸਾਡੀ ਬ੍ਰਾਹਮਣ ਦੀ ਸੁਪਰਾਮੇਸੀ ਨੂੰ ਨਹੀਂ ਮੰਨਣਗੇ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਜੇ ਇਹ ਗੱਲ ਹੁੰਦੀ ਤਾਂ ਫਿਰ 47 ਦੇ ਦੌਰ 'ਚ ਅਸੀਂ ਉਸ ਧਰਤੀ ਨੂੰ ਨਾ ਛੱਡਦੇ ਜੀ। ਬਾਕੀ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਅਲਟੀਮੇਟਲੀ ਸਾਡੀ ਜਰਨੀ ਅਧਿਆਤਮਕ ਹੈ, ਉਹ ਨਿਰੰਕਾਰ ਦੇ ਦੇਸ਼ ਹੈ
ਤੇ ਜਿੱਥੇ ਜਿੱਥੇ ਵੀ ਸਾਡਾ ਰਹਿਣ ਬਸੇਰਾ ਹੈ, ਰਹਿਣ ਦਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹ। ਅਲਟੀਮੇਟ ਟਰੂਥ ਇਹ ਹੈ ਵੀ ਜਿੱਥੇ ਦਾਣੇ ਨੇ ਉੱਥੇ ਖਾਣੇ ਨੇ। ਜਾਂ ਅਸੀਂ ਜਦੋਂ ਬਾਣੀ ਦੇ ਵਿੱਚ ਇਹ ਦੇਖਦੇ ਹਾਂ ਕਿ ਵੀ ਇਹ ਅਲਟੀਮੇਟਲੀ ਨਿਰੰਕਾਰ ਨੇ ਉਸ ਨੂੰ ਘੁਮਾਇਆ ਹੋਇਆ ਹੈ, ਦੁਨੀਆ ਘੁੰਮ ਰਹੀ ਹੈ, ਦਿਨ ਹੈ ਰਾਤ ਹੈ, ਚਰਖਾ ਕੋਲੂ ਚੱਕੀ ਚੱਕ ਥਲ ਵਰੋਲੇ ਬਹੁਤ ਆਨੰਦ, ਲਾਟੂ ਮਾਧਾਣੀਆਂ ਅਨਗਾ, ਪੰਖੀ ਪਾਉਂਦਿਆਂ ਲੈਣ ਨਾ ਸਾ, ਸੂਏ ਚਾੜ ਭਵਾਈਏ ਜੰਤ, ਨਾਨਕ ਭਵਦਿਆਂ ਗਣਤ ਨਾ ਅੰਤ। ਜਿਵੇਂ ਸੂਏ ਤੇ ਚਾੜਿਆ ਘੁਮਾ ਦਿੱਤਾ ਹੈ, ਕਿਰਤ ਦੇ ਲਈ ਸਾਰੇ ਹਰ ਚੀਜ਼ ਘੁੰਮ ਰਹੀ ਹੈ। ਸੋ ਉਸ ਘੁਮਾਣ ਦੇ ਥੱਲੇ ਕੌਣ ਕਿੱਥੇ ਜਾ ਕੇ ਉਹਦਾ ਰਹਿਣ ਬਸੇਰਾ ਹੁੰਦਾ ਹੈ, ਕਿੱਥੇ ਕਿਹਦੀ ਕਿਰਤ ਹੁੰਦੀ ਹੈ। ਸੋ ਜਿਹੜੀ ਉਸ ਰਹਿਣ ਬਸੇਰੇ 'ਚ ਵੀ ਧਰਤੀ ਤੋਂ ਦੂਰ ਵੀ ਜਿਹੜੀ ਚੀਜ਼ ਨੂੰ ਅਸੀਂ ਘੁੱਟ ਕੇ ਫੜਦੇ ਹਾਂ ਔਰ ਜਿਹਨੂੰ ਅਸੀਂ 2 ਵੇਲੇ ਦੀ ਅਰਦਾਸ 'ਚ ਮੰਗਦੇ ਹਾਂ, ਉਹ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਇਹੀ ਅਸੀਂ ਮੰਗਦੇ। ਸੋ ਇਹਦਾ ਮਤਲਬ ਹੈ ਵੀ ਜਿਹੜੀ ਚੀਜ਼ ਸਾਡੇ ਲਈ ਸਭ ਤੋਂ ਪਿਆਰੀ ਹੈ ਉਹ ਸਾਡਾ ਧਰਮ ਹੈ, ਸਾਡਾ ਫੇਥ ਹੈ। ਦੇਸ਼ ਖਿੱਤਾ ਹੈ ਸੀ ਨਹੀਂ ਹੋਏਗਾ, ਅਸੀਂ ਫਿਰ ਖਿੱਤੇ ਲਈ ਲੜਾਂਗੇ, ਤਾਂ ਕਿ ਇਸ ਲਈ ਖਿੱਤੇ ਲਈ ਅਸੀਂ ਲੜਨਾ ਹੈ। ਖਾਲਿਸਤਾਨ ਵੀ ਅਸੀਂ ਇਸ ਲਈ ਬਣਾਉਣਾ ਹੈ ਤਾਂ ਕਿ ਜਿੱਥੇ ਖਾਲਸੇ ਦੀਆਂ ਔਰ ਇਹ ਮੁੱਢਲੇ ਸ਼ਬਦ ਨੇ ਖਾਲਿਸਤਾਨ ਦੀ ਡੈਕਲੇਰੇਸ਼ਨ ਦੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਸੋ ਚੌਂਕੀਆਂ ਝੰਡੇ ਬੁੰਗੇ ਸਾਡੇ ਧਰਮ ਦੇ ਨਾਲ ਜੁੜੇ ਹੋਏ ਨੇ। ਖਾਲਸਾ ਧਰਮ ਦੀ ਚੜ੍ਹਦੀ ਕਲਾ ਔਰ ਉਸ ਚੜ੍ਹਦੀ ਕਲਾ ਨੂੰ ਆਧਾਰ ਬਣਾ ਕੇ ਫਿਰ ਸਰਬੱਤ ਦੇ ਭਲੇ ਦੇ ਲਈ ਸਟਾਈਵ ਕਰਨਾ, ਇਹ ਖਾਲਸਾਈ ਆਦਰਸ਼ ਹੈ। ਸੋ ਬਿਨਾਂ ਸ਼ੱਕ ਨਿਸ਼ਚੈਵਾਚਕ ਸਿੱਖਾਂ ਦੇ ਲਈ ਧਰਮ ਪਹਿਲਾਂ ਹੀ ਨਹੀਂ, ਧਰਮ ਹੀ ਸਾਡਾ ਸਭ ਕੁਝ ਹੈ। ਔਰ ਜੋ ਵੀ ਸਾਡੀ ਬਾਕੀ ਐਕਟੀਵਿਟੀ ਹੈ ਉਹ ਸਾਰੀ ਧਰਮ ਦੇ ਦਾਇਰਾਕਾਰ ਦੇ ਵਿੱਚ ਹੀ ਆਉਂਦੀ ਹੈ। ਧਰਮ ਤੋਂ ਬਿਨਾਂ ਸਿੱਖ ਕੁਝ ਵੀ ਨਹੀਂ ਹੈ। ਸਿੱਖ ਤਾਂ ਹੈ ਹੀ ਧਰਮ ਦੇ ਲਈ, ਉਹ ਧਰਮ ਦਾ ਹੀ ਪੁਤਲਾ ਹੈ, ਧਰਮ ਲਈ ਜਿਉਂਦਾ ਤੇ ਧਰਮ ਲਈ ਕੁਰਬਾਨ ਹੁੰਦਾ, ਕਿਉਂਕਿ ਉਸ ਨੂੰ ਇਸ ਗੱਲ ਦੀ ਸਮਝ ਹੈ ਕਿ ਅਲਟੀਮੇਟਲੀ ਜਿਹੜੀ ਹਕੀਕਤ ਹੈ ਉਹ ਗੁਰੂ ਦੀ ਗੋਦ ਹੈ। ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਉਹ ਧਰਮ ਦੇ ਲਈ ਖਲੋਂਦਾ ਹੈ, ਧਰਮ ਲਈ ਲੜਦਾ ਹੈ, ਧਰਮ ਲਈ ਸ਼ਹੀਦ ਹੁੰਦਾ ਹੈ ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।